वो भी ਜਿਹੜੇ ਬੱਕਰੇ ਨਹੀਂ ਚੋਰੀ ਕਰਕੇ ਲੈ ਗਈ ਐਂਬੂਲੈਂਸ ਉਹਦੇ ਬਾਰੇ ਮੈਂ ਤੈਨੂੰ ਦੱਸੂਗਾ ਸਵਾਲ ਕਰਿਆ ਦੱਸੇ ਅੱਛਾ ਅਗਲੇ ਦਿਨ ਨਾ ਮੈਂ ਪਿੰਡੋਂ ਨਿਕਲਿਆ ਸੁਬਾਹ ਕੰਮ ਤੇ ਚੱਲਿਆ ਸੀਗਾ ਤੇ ਉਹ ਨਾ ਐਂਬੂਲੈਂਸ ਖੜੀ ਰੋਡ ਦੇ ਉੱਪਰ ਜਿਹੜਾ ਜਿਸ ਟਾਈਮ ਆਈ ਸੀ ਐਂਬੂਲੈਂਸ ਉਹ ਆਈ ਸ਼ਾਮੀ ਸੁਬਾਹ ਟਾਈਮ ਜਦੋਂ ਮਤਲਬ ਕੰਮ ਤੇ ਆਉਣ ਦਾ ਟਾਈਮ ਸੀ ਨਾ ਅੱਛਾ ਤੇ ਉਹ ਖੜੀ ਹੈ ਨਾ ਤੇ ਮੈਨੂੰ ਫਿਰ ਕੰਮ ਪੈ ਗਿਆ ਇੱਕ ਬੰਦੇ ਨਾਲ ਮੈਂ ਉੱਥੋਂ ਮੋਟਰਸਾਈਕਲ ਮੋੜਿਆ ਉਹਦੇ ਕੋਲੋਂ ਲੈਣੇ ਸੀਗੇ ਫੁੱਲ ਗੁਲਾਬ ਦੇ ਅੱਛਾ ਉਹ ਫੁੱਲ ਲਏ ਫੁੱਲ ਲੈ ਕੇ ਮੈਂ ਜਦੋਂ ਫਿਰ ਦੁਬਾਰਾ ਨਿਕਲਿਆ ਨਾ ਤੇ ਉਹ ਆ ਕੇ ਨਾ ਮਤਲਬ ਸਕੂਲ ਦੀ ਨੁੱਕਰ ਤੇ ਨਾ ਖੜਾ ਹੋ ਗਿਆ ਡਰਾਈਵਰ ਲੈ ਕੇ ਐਂਬੂਲੈਂਸ ਅੱਛਾ ਤੇ ਮੈਂ ਕਿਹਾ ਬੰਦੇ ਦੇਖੀ ਜਾਣ ਰਕਸ਼ੇ ਵੀ ਖੜੇ ਸੀ ਸਟਾਫ ਤੇ ਮੈਂ ਕਿਹਾ ਯਾਰ ਇਹਨੂੰ ਸੁਬਹ ਦਾ ਟਾਈਮ ਸੀ ਹਾਂ ਮਤਲਬ 8 ਵਜੇ ਦਾ ਟਾਈਮ ਸੀਗਾ ਅੱਛਾ ਤੇ 8 8:30 ਵਜੇ ਦਾ ਉਹ ਮੈਂ ਆਇਆ ਨਾ ਉਹਦੇ ਕੋਲ ਰੋਕਿਆ ਮੋਟਰਸਾਈਕਲ ਮੈਂ ਕਿਹਾ ਸਾਹਿਬ ਸ਼ੀਸ਼ਾ ਡਾਊਨ ਕਰ ਸ਼ੀਸ਼ਾ ਡਾਊਨ ਕੀਤਾ ਮੈਂ ਕਿਹਾ ਵੀ ਖੈਰ ਆ ਕਿੱਧਰ ਖੜਾ ਅੱਜ ਅੱਛਾ ਉਹ ਮਰੀਜ਼ ਚੁੱਕਣਾ ਹੈ ਤੂੰ ਦੱਸ ਕੋਈ ਪ੍ਰੋਬਲਮ ਹੈ ਦੱਸ ਮੈਂ ਕਿਹਾ ਜੀ ਕੋਈ ਮੁਸ਼ਕਿਲ ਬਣ ਰਹੀ ਆ ਤੇ ਤੈਨੂੰ ਦੱਸੀਏ ਕਿਸੇ ਦਾ ਕੋਈ ਘਰ ਦਾ ਵੀ ਕਿਹਦੇ ਐਡਰੈਸ ਤੇ ਤੂੰ ਆਇਆ ਵਾ ਇਹ ਨਾ ਮਰੀਜ਼ ਮੈਂ ਕਿਹਾ ਵੀ ਤੜਫਦਾ ਪਿਆ ਹੋਵੇ ਅੱਛਾ ਤੂੰ ਇੱਥੇ ਖੜਾ ਰਵੇਂ ਤੇ ਉਹ 10 ਮਰੀਜ਼ ਦੇ ਮੈਂ ਤੈਨੂੰ ਐਡਰੈਸ ਦੇ ਦੇਵਾਂ ਉਹ ਕਹਿੰਦਾ ਨਹੀਂ ਮੇਰਾ ਫੋਨ ਤੇ ਰਾਬਤਾ ਆ ਅੱਛਾ ਫੋਨ ਤੇ ਰਾਬਤਾ ਆ ਕੇ ਮੈਂ ਕਿਹਾ ਵੀ ਅੱਛਾ ਕਹਿੰਦਾ ਫੋਨ ਕਰਨਾ ਤੇ ਬੰਦੇ ਆ ਜਾਣਗੇ ਹੈ ਬੰਦਾ ਮਤਲਬ ਆਪੇ ਮੇਰੇ ਕੋਲ ਆ ਜਾਏਗਾ ਮੋਟਰਸਾਈਕਲ ਤੇ ਕਹਿੰਦਾ ਸੀਗਾ ਤੇ ਮੈਂ ਨਾ ਫਿਰ ਉੱਥੇ ਚੱਲ ਜਾਗਾ ਉਸ ਐਡਰੈਸ ਤੇ ਅੱਛਾ ਮੈਂ ਕਿਹਾ ਵੀ ਤੇਰੀ ਮੌਜ ਆ ਭਾਈ ਮੈਂ ਤਾਂ ਤੈਨੂੰ ਪੁੱਛਿਆ ਸੀ ਵੀ ਚਲੋ ਤੇਰੀ ਮੈਂ ਮਦਦ ਕਰ ਦੇਵਾਂ ਅੱਛਾ ਵੀ ਕੋਈ ਮਰੀਜ਼ ਨਾ ਹੋਵੇ ਮਰੀਜ਼ ਚੁੱਕਣਾ ਹੋਵੇ ਤੂੰ ਹੈ ਇਹਨਾਂ ਦੇ ਘਰ ਨਾ ਜਾਣਾ ਹੋਵੇ ਤੇਰੀ ਮੌਜ ਆ ਭਾਈ ਜੇ ਤੈਨੂੰ ਉਹ ਲੈ ਕੇ ਜਾਣਾ ਉਹਨੇ ਕਰ ਲੈ ਇੰਤਜ਼ਾਰ ਉਹ ਮੈਂ ਕੰਮ ਤੇ ਚਲ ਗਿਆ ਅੱਛਾ ਦੁਕਾਨ ਤੇ ਚਲੇ ਗਏ ਮੈਂ ਦੁਕਾਨ ਤੇ ਚਲ ਗਿਆ ਉਹ ਬਾਅਦ ਚੋਂ ਪਤਾ ਲੱਗਿਆ ਤਕਰੀਬਨ 12-1 ਵਜੇ ਅੱਛਾ ਤੇ ਉਹ ਕਹਿੰਦੇ ਜੀ ਉਹ ਪਿੰਡ ਦੇ ਵਿੱਚ ਨਾ ਮਤਲਬ ਘੁੰਮਦੇ ਰਹੇ ਕਦੇ ਉਸ ਬਾਜ਼ਾਰ ਦੇ ਵਿੱਚ ਖੜ ਕਦੇ ਉਸ ਬਾਜ਼ਾਰ ਦੇ ਵਿੱਚ ਖੜ ਐਂਬੂਲੈਂਸ ਲੈ ਕੇ ਇੱਕ ਬੰਦਾ ਹੀ ਸੀਗਾ ਡਰਾਈਵਰ ਹੀ ਮਤਲਬ ਉੱਥੇ ਖੜ ਬੰਦੇ ਵੀ ਦੇਖਣ ਵਾਲੇ ਕਹਿਣ ਵੀ ਮਤਲਬ ਇਹ ਕਿਸੇ ਦੇ ਮਰੀਜ਼ ਕੋ ਆਇਆ ਹੋਣਾ ਉਹਨੂੰ ਛੱਡਣ ਆਇਆ ਹੋਣਾ ਉਹ ਕਿਸੇ ਨੇ ਕੋਈ ਪੁੱਛਿਆ ਦੱਸਿਆ ਹੀ ਨਹੀਂ ਉਹਨੂੰ ਵੀ ਤੂੰ ਕਿੱਧਰ ਆਇਆ ਕਿੱਧਰ ਜਾਣਾ ਮਾਂ ਕੀ ਮਾਮਲਾ ਆ ਤੇਰੇ ਉਹ ਤਕਰੀਬਨ ਜਦੋਂ 12-1 ਵਜੇ ਦਾ ਟਾਈਮ ਹੋਇਆ ਨਾ ਅੱਛਾ ਉਹਨਾਂ ਨੇ ਭਾਈ ਬਾਜ਼ਾਰ ਦੇ ਵਿੱਚੋਂ ਨਾ ਕੋਈ ਉਹਨਾਂ ਦਾ ਦਾਅ ਲੱਗਿਆ ਕੋਈ ਅੱਛਾ ਬੱਕਰੇ 2 ਲੈਂਦੇ ਗੱਡੀ ਦੇ ਵਿੱਚ ਸੁੱਟੇ ਤੇ ਉਹ ਲੈ ਕੇ ਭੱਜ ਗਿਆ ਐਂਬੂਲੈਂਸ ਦੇ ਵਿੱਚ ਉਹ ਇੱਕ ਬੰਦਾ ਕੋ ਰਕਸ਼ੇ ਵਾਲਾ ਸੀਗਾ ਖੜਾ ਉਹਦਾ ਧਿਆਨ ਪੈ ਗਿਆ ਇਹ ਐਂਬੂਲੈਂਸ 'ਚ ਬੱਕਰਾ ਧੱਕੀ ਜਾਂਦੇ ਅੱਛਾ ਉਹਨੇ ਵੀ ਜਲਦੀ ਦੇ ਵਿੱਚ ਕੂਕ ਰੌਲਾ ਪਾਇਆ ਵੀ ਉਹ ਬੱਕਰੇ ਲੈ ਕੇ ਭੱਜ ਗਏ ਅੱਛਾ ਉਹ ਗੱਡੀ ਦੇ ਵਿੱਚ ਗੱਡੀ ਉਹ ਭਾਈ ਮਗਰ ਮੋਟਰਸਾਈਕਲ ਵੀ ਭਜਾਏ ਉਹਨੇ ਰੂਟਰ ਘੁਮਾਇਆ ਸੀਗਾ ਰੂਟਰ ਲੈ ਕੇ ਨਹੀਂ ਉਹ ਜਾਂਦਾ ਲੱਗਿਆ ਭਾਈ ਨਿਕਲ ਗਿਆ ਉਹ ਉਹਦਾ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਉਹ ਕੌਣ ਕਿੱਥੋਂ ਸੀਗਾ ਨਾ ਕੋਈ ਨੰਬਰ ਪਲੇਟ ਉਹਨੇ ਲਾਈ ਸੀਗੀ ਅੱਛਾ ਉਹ ਲੈ ਕੇ ਭਾਈ ਨਿਕਲ ਗਿਆ ਤੇ ਦਿਨ ਟਾਈਮ ਦਿਨੇ ਬਾਕੀ ਭਾਈ ਕੰਮ ਬੰਦੇ ਨੂੰ ਇhtiyat ਕਰਨਾ ਜ਼ਰੂਰੀ ਆ ਜਿਹੜਾ ਦਿਨ ਥੋੜ੍ਹੇ ਬੱਕਰਾ ਈਦ ਆ ਰਹੀ ਆ ਅੱਛਾ ਇਹ ਨਾ ਅੱਜ ਕੱਲ੍ਹ ਵਾਰਦਾਤਾਂ ਵੀ ਇਦਾਂ ਦੀਆਂ ਹੋਣ ਲੱਗੀਆਂ ਯਾਰ ਐਂਬੂਲੈਂਸ ਆ ਵੀ ਰੋਡ ਤੇ ਚੜ੍ਹ ਗਿਆ ਕਿਹੜਾ ਕਿਸੇ ਨੇ ਰੋਕਣਾ ਪੁਲਿਸ ਵਾਲੇ ਨਹੀਂ ਰੋਕਦੇ ਐਂਬੂਲੈਂਸ ਨੂੰ ਦੇਖੋ ਮਰੀਜ਼ ਆ ਇਹਦੇ ਵਿੱਚ ਹੈ ਅੱਗੇ ਤੇ ਰਾਤ ਨੂੰ ਹੁੰਦੀ ਆ ਹੁਣ ਤਾਂ ਦਿਨੇ ਹੀ ਹੋਣ ਲੱਗ ਗਈ ਉਹ ਮੋਟਰਸਾਈਕਲ ਤੇ ਲੈ ਗਿਆ ਇੱਕ ਦਿਨ ਪਿਛਲੀ ਤੇ ਸੁਣਿਆ ਵੀ ਕੋਈ ਕਾਰ ਦੇ ਵਿੱਚ ਕੱਟਾ ਵਾੜ ਲਿਆ ਸੀ ਉਹਨਾਂ ਨੇ ਅੱਛਾ ਹਾਂ ਰੋਡ ਤੇ ਮਤਲਬ ਨਾ ਕੋਈ ਜੋੜ ਕੇ ਲਿਆਇਆ ਜਾਨਵਰ ਵੀ ਪੱਠੇ ਲੱਦ ਕੇ ਲੈ ਕੇ ਜਾਣੇ ਆ ਅੱਛਾ ਪਿਛਲੀ ਮਤਲਬ ਬਕਰਾਈ ਤੇ ਉਹ ਰੋਡ ਤੇ ਗੱਡੀ ਉਹਨਾਂ ਨੇ ਨਾਲ ਲਾਈ ਉਹ ਪੱਠੇ ਵੱਢਣ ਲੱਗ ਗਿਆ ਨਾਲ ਉਹਨੇ ਬੱਚਾ ਖੋਲਿਆ ਬੱਚਾ ਸੀ ਕਿ ਕੱਟਾ ਸੀਗਾ ਉਹਨੇ ਚੱਲ ਕਾਰ ਦੇ ਵਿੱਚ ਧੱਕਿਆ ਪਿਛਲੀ ਸੀਟ ਕੱਢੀ ਹੋਈ ਸੀਗੀ ਵਿੱਚ ਧੱਕਿਆ ਤੇ ਉਹ ਲੈ ਗਏ ਚਲੋ ਕਾਰ ਵਾਲੇ ਨੂੰ ਤਾਂ ਬੰਦਾ ਕਹਿ ਦਿੰਦਾ ਵੀ ਉਹ ਕਾਰ ਵਾਲੇ ਰੋਕੋ ਹੈ ਟਿਕਟ ਐਂਬੂਲੈਂਸ ਵਾਲੇ ਨੂੰ ਬੰਦਾ ਕੌਣ ਰੋਕੇ ਉਹ ਤਾਂ ਪੁਲਿਸ ਵਾਲਾ ਹੀ ਰੋਕਦਾ ਹੈਗਾ ਵੀ ਐਂਬੂਲੈਂਸ ਦਾ ਮਰੀਜ਼ ਹੈ ਇਹਦੇ ਵਿੱਚ ਲੱਦਿਆ ਹੋਇਆ ਤੇ ਉਹ ਲੈ ਕੇ ਨਿਕਲ ਗਏ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਹਾਂ ਤੇ ਇਹ ਜਿਹੜਾ ਨਾ ਵਾਰਦਾਤ ehtiyat ਕਰਨਾ ਜ਼ਰੂਰੀ ਆ ਆਪਣੇ ਜਾਨਵਰਾਂ ਦਾ ਆਪ ਖਿਆਲ ਰੱਖੋ ਤੇ ਬੱਕਰਾ ਈਦ ਤੇ ਬੜੀ ehtiyat ਦਾ ਜਿਹੜਾ ਨਾ ਉਹ ਮੌਕਾ ਆ ਕਿਸੇ ਨੂੰ ਕੋਈ ਪੁੱਛ ਦੱਸ ਨਹੀਂ ਹੈ